ਓਏ ਇਹਨੂੰ ਰੋਕੋ। ਇਹ ਬਾਬੇ ਨੂੰ ਇੰਜ ਹੀ ਮਾਰ ਦੇਣਾ ਫੜ ਕੇ ਜਿਹੜੀ ਆਪਣੀ ਤਾਰੀਫਾਂ ਹੋ ਰਹੀ ਸੀ ਮੈਨੂੰ ਸਾਰਾ ਹੀ ਪਤਾ। ਇਹ ਬਾਬਾ ਫੈਸਲਾਬਾਦ ਦਾ ਇਹਨੇ ਖੰਗੀ ਵੀ ਜਾਣਾ ਕੰਮ ਵੀ ਕੱਢੀ ਜਾਣਾ ਯਾਰ। ਕੋਈ ਗੱਲ ਨਹੀਂ ਵੈਸੇ ਵੀ ਮੈਨੂੰ ਫੈਸਲਾਬਾਦ ਦੇ ਬਾਬੇ ਬਹੁਤ ਪਸੰਦ ਨੇ। ਵੈਰੀ ਗੁੱਡ। ਬੱਲੇ ਬੱਲੇ ਬੱਲੇ। ਇਹ ਕੁੜੀ ਨੂੰ ਕੱਪੜੇ ਪੂਰੇ ਨਹੀਂ ਇਹਦਾ ਛੜਕਾ ਜਾ ਤਾਂ ਬੰਦ ਕਰੋ। ਉਹ ਵਾਈਬ੍ਰੇਟ ਤੇ ਲਾਈ ਆ। ਉਹ ਜੇ ਇਹਨੇ ਵਾਈਬ੍ਰੇਟ ਤੇ ਬੱਲੇ 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 ਉਹ ਮੈਂ ਮਰ ਗਿਆ ਓਏ ਕਾਕਾ ਓਏ। ਜੀ ਬਾਜੀ ਉਹ ਮੇਰੇ ਆ ਬੱਚਿਆ ਜੀ ਬਾਜੀ ਇਸ ਗਲੀ 'ਚ ਮੈਨੂੰ ਗਵਾ ਦਿਓ। ਓਏ ਮੈਂ ਮਰ ਗਿਆ ਓਏ। ਕੀ ਕਰਨ ਦੇ ਹੋ? ਓਏ ਤੂੰ ਕੀ ਕਰਨ ਡਿਆ? ਜਜ਼ਬਾਤੀ ਨਾ ਹੋ ਤੁਸੀਂ। ਗੱਲ ਹੋ ਜਾਂਦੀ ਤੁਹਾਡੀ। ਅਜੇ ਆ ਤੇਰੇ ਇੱਥੇ ਐਡਾ ਠਰਕੀ ਬਾਬਾ। ਉੱਠ ਉੱਠ। ਸਾਡੇ ਰੋਟੀ ਅੱਡੇ ਤੇ ਤੂੰ ਆਪਣਾ ਅੱਡਾ ਰੱਖਣ ਲੱਗੀ। ਇਹ ਉਹਨੇ ਆਪਣਾ ਅੱਡਾ ਰੱਖ ਲਿਆ ਮੈਂ ਵੀ ਆਪਣਾ ਅੱਡਾ ਖੱਡਾ ਰੱਖ ਦਵਾਂ। ਇਹ ਬਾਬਾ ਜਾ ਕੇ ਆਪਣੀ ਬਰਾਦਰੀ ਚ ਕਰ ਜਾ ਕੇ। ਓਏ ਮੈਂ ਮਰ ਗਿਆ। ਕਿੰਨੀ ਦੇਰ ਬਾਅਦ ਮੈਂ ਲਹਿਰਾਂ ਦੇਖਣ ਡਿਆ। ਤਾਂ ਤੁਸੀਂ ਏਦਾਂ ਕਰੋ ਇਸ ਬੱਚੀ ਦੇ ਨਾਲ ਬੈਠ ਕੇ ਗੁਫ਼ਤਗੂ ਕਰੋ। ਬਹਿਣਾ ਨਹੀਂ ਹੁਣ ਮੈਂ ਬਹਿਣਾ। ਹੁਣ ਨਹੀਂ ਮੈਂ ਬਹਿਣਾ। ਅਗਰ ਤੁਹਾਨੂੰ ਪਸੰਦ ਆ ਜਾਵੇ ਛੜੋਲ 11 ਲੱਖ ਦੇਣਾ ਪੁੱਤ ਤੈਨੂੰ ਉਸ ਹਿਸਾਬ ਨਾਲ ਚੰਡਾ ਮਾਰ। ਇਹ ਡਰਾਮਾ ਨਹੀਂ ਕਰਦਾ ਅੱਲਾ ਦੀ ਕਸਮ ਠਰਕੀ ਆ। ਸਗੀਆਂ ਭੈਣਾਂ ਇਹਦੇ ਕੋਲ ਮੰਜਾ ਨਹੀਂ ਡਾਉਂਦੀਆਂ। ਇਹ ਮੇਰਾ ਹੁਣ ਇਲਾਜ ਕਰਵਾ ਰਿਹਾ ਆਪਣੀਆਂ ਭੈਣਾਂ ਨਾਲ ਪਾਉਂਦਾ ਮੈਨੂੰ। ਇਹਨੂੰ ਵੀ ਤਾਂ ਪਾਉਣਾ ਹੀ ਹੈ। ਓਏ ਆ ਕੁੜੀਆਂ ਨੂੰ ਮੌਜਾਂ ਵੇ ਆਣ ਕੇ ਆਪਣਾ ਹਰਸ਼ਾ ਹਿਲਾਉਣ ਲੱਗ ਜਾਂਦੀਆਂ। ਹਾਂਜੀ ਅਸੀਂ ਵੀ ਹੁਣ ਜਦੋਂ ਅੰਦਰ ਵੜਿਆ ਕਰਨਾ ਅਸੀਂ ਵੀ ਐਂ ਕਰਿਆ ਕਰਨਾ। ਬਾਬਾ ਜੀ ਕਾਕਾ ਬਾਬਾ ਜੀ ਕੋਈ ਜ਼ਿੰਦਗੀ 'ਚ ਨੇਕੀ ਵੀ ਕੀਤੀ ਆ। ਬਾਬਾ ਇਹ ਟੋਪੀ ਤੂੰ ਸਿਰ ਤੇ ਪਾਈ ਹੈ। ਇਹ ਆਪਣੀ ਟੋਪੀ ਥੱਲੇ ਆਪ ਆ ਜਾਂਦਾ ਇਸ ਉਮਰੇ। ਗੱਲ ਇਹ ਆ ਓਏ ਮੈਂ ਮਰ ਗਿਆ। 10 ਮਿੰਟ ਇੱਧਰ ਆ ਜਾਓ ਨਾ ਤੁਹਾਡੀ ਬਹਿਣੀ ਉੱਠਣੀ ਸਹੀ ਕਰ ਦੂੰ। ਕੱਲ ਇੱਕ ਜਨਾਨੀ ਮੇਰੀ ਮਰ ਗਈ ਜੀ 15 ਸਾਲ ਹੋ ਗਏ। ਓਏ ਹੋਏ ਹੋਏ ਬੜਾ ਅਫਸੋਸ ਹੋਇਆ ਮੈਨੂੰ। ਇਹ ਲਾਤੋ ਲੱਤ ਲਾ ਕਾਹਦਾ ਲਓ। ਹੋਇਆ ਜੀ ਅਫਸੋਸ ਤਾਂ ਮੈਨੂੰ ਹੋਇਆ। ਲਾਤੋ ਲੱਤ ਲਾ ਲਓ ਏਦਾਂ ਨਾ ਬੁੱਲ ਤੇ ਬੁੱਲ ਚੜ ਜਾਂਦਾ। ਜਾਣ ਦਿਓ ਮੈਂ ਜਾਣਦੇ ਨਹੀਂ ਤੈਨੂੰ ਪਤਾ ਨਹੀਂ ਮੇਰਾ ਚਲੋ ਫਿਰ ਜਾਣ ਦਿਓ। ਕੀ ਹੈ। ਲੈ ਚੱਲਣਾ 11 ਲੱਖ ਤੋਂ ਅਸੀਂ ਦੇਣਾ। ਇਹ ਬਾਬਾ ਵਾ ਧਿਆਨ ਨਾਲ ਕੀ ਇਹਦਾ ਥੁੱਕ ਵੀ ਖੰਗਾਰ ਵਾਲਾ ਹੀ। ਚਲੋ ਜੇ ਸਾਡਾ ਥੁੱਕ ਖੰਗਾਰ ਵਾਲਾ ਤੁਸੀਂ ਬੱਚੀ ਨੂੰ ਮਾੜੀ ਮੋਟੀ ਜਾਲੀ ਲਵਾ ਦਿਓ। ਬਾਬੇ ਕੋਲੋਂ 10 ਲੱਖ ਨਾਲ ਗੱਲ ਹੋਈ ਹੈ। 10 ਲੱਖ। ਅੱਛਾ 10 ਲੱਖ ਹਾਂ ਮੇਰਾ ਕਿਹੜਾ ਹਿੱਸਾ ਹੈ? ਸਾਹਬਰੀ ਕਹਿੰਦੇ ਤੇਰਾ 10,000 ਤੈਨੂੰ ਪੂਰਾ ਦੇਣਾ। ਤੂੰ ਆਪਣੀ ਭੈਣ ਦਾ ਰੇਟ ਨਾ ਦੱਸ ਆ ਲਿਆ। 10 ਲੱਖ ਰੁਪਏ 9,95,000 ਮੇਰਾ ਹੀ 5,000 ਤੁਹਾਡਾ ਸਮਝ ਆਈ। ਉਹ ਵੀ ਰੱਖ ਲੈ ਤੇਲ ਜੋਗਾ। ਇਹ ਤੁਹਾਡੀ ਭੈਣ ਦਾ 10,000 ਹੈ ਜੀ। ਤੇ ਫਿਰ ਤੁਸੀਂ ਸਾਡਾ 11 ਲੱਖ ਕਿਉਂ ਲਾਉਂਦੇ? 2000 ਵੱਧ ਹੀ ਦੇਵਾਂਗੇ ਤੁਹਾਨੂੰ। ਬਾਬਾ ਜੀ ਉਹ ਕੱਟੀ ਵੱਡੀ ਆ। ਅੱਛਾ ਉਹ ਜਿਹੜੀ ਕੱਟੀ ਵੱਡੀ ਤੁਹਾਡੀ ਆ? ਹਾਂਜੀ ਉਹਦਾ 10 ਰੁਪਏ ਕਿਲੋ ਦੇ ਹਿਸਾਬ ਨਾਲ ਕੀਮਤ। ਫੇਰ ਉਹਦਾ ਤਾਂ 10,000 ਵੀ ਸਹੀ ਲੱਗਣ ਡਿਆ। ਓਏ ਮੈਨੂੰ ਲੱਗਦਾ ਜ਼ੇਵਰ ਹੀ ਜ਼ੇਵਰ ਹੈ। ਬਾਬਾ ਜੀ ਜੇਵਰ ਤੁਸੀਂ ਕੁੜੀ ਨੂੰ ਉਹ ਪਾਉਣਾ ਹੈ। ਇੱਕ 9 ਇੰਚ ਦਾ ਲਾਕਟ 2 ਤੋਲੇ ਦੀਆਂ ਵਾਲੀਆਂ। ਯੈਸ ਮੈਂ ਵਿਆਹ ਲੇਟ ਕਰਾ ਲੈਣਾ ਪੁੱਤਰ। ਤੁਸੀਂ ਲਾਕਟ 9 ਇੰਚ ਦਾ ਨਾ ਕਿਤੋਂ ਹੋਰ ਪਵਾ ਦਿਓ। ਕੀ ਹੈ? ਜਿੱਥੇ 15 ਸਾਲ ਕੱਢ ਲੈ ਤਾਂ ਹੋਰ ਟਾਈਮ ਕੱਢ ਲਓ। ਇਹ ਤੇ ਤਾਂ ਸਾਡੇ ਕੋਲ ਲਾਕਟ ਹੈ ਹੀ ਨਹੀਂ 15 ਇੰਚ। 9 ਇੰਚ ਦਾ ਬਾਬਾ ਜੀ ਕਿਹੜੀ ਗੱਲ? ਸਾਡੇ ਕੋਲ 3.5 ਇੰਚ ਦਾ। ਤੁਸੀਂ ਬਾਅਦ ਚ ਰਫੜ ਨਾ ਪਾਇਆ ਵੀ ਦਿਖਾਇਆ ਕਿਹੜਾ ਤੇ ਪਾਇਆ ਕਿਹੜਾ। ਅਸੀਂ ਤੁਹਾਨੂੰ ਪਹਿਲੇ ਦੱਸਦਾ ਉਹ ਕੁੜੀ ਦੀ ਕਾਰੀਗਰੀ ਆ
ਗੱਲ ਇਹ ਹੈ ਕਿ ਕੁੜੀ ਨੇ ਮੂੰਹ ਵਿਖਾਈ ਤੁਹਾਡੇ ਕੋਲ 8 ਲੱਖ ਰੁਪਇਆ ਲੈਣਾ ਜੀ। ਅਸੀਂ ਮੂੰਹ ਦੇਖਣਾ ਨਹੀਂ ਵੀਰੇ, ਸਾਡਾ ਲੱਤਾਂ 'ਚੋਂ ਨਹੀਂ ਟਾਈਮ ਲੱਗਣਾ। ਅਸੀਂ ਤਾਂ ਭੱਜੇ ਫਿਰਨਾ ਨੂੰ ਲੈ ਕੇ। ਬੇਇੱਜ਼ਤੀ ਹੋ ਬੇਇੱਜ਼ਤੀ ਕੀ ਹੈ? ਇਹ ਸਾਡੀ ਆ ਖਾਨਦਾਨੀ ਰਸਮੋ ਰਿਵਾਜ ਆ ਜੀ। ਜਿਹੜੀ ਨਵੀਂ ਦੁਲਹਨ ਆਉਂਦੀ ਆ, ਸਾਡੇ ਵੇ ਖਾਨਦਾਨ ਦੀਆਂ ਚੀਜ਼ਾਂ ਸਾਰੀਆਂ ਅਸੀਂ ਜਿਹੜੀਆਂ ਨਵੀਂ ਨੂੰਹ ਨੂੰ ਦੇ ਦਿੱਤੀਆਂ। ਅੱਛਾ ਤੇ ਲੇਕਿਨ ਹੁਣ ਮੇਰੇ ਵੱਡੇ ਹੈ ਨਹੀਂ, ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ। ਜਲਦੀ ਕੱਢ ਲੈ। ਤੇਰੇ ਤੋਂ ਵੱਡਾ ਕੋਈ ਹੁੰਦਾ ਨਾ ਤੇ ਤੁਸੀਂ ਬਾਹਰਲੀਆਂ ਛਾਵਾਂ ਸੀ। ਮੈਨੂੰ ਜ਼ੇਵਰ ਲੱਗਦਾ ਹੀ। ਆ ਸਾਡੀ ਖਾਨਦਾਨੀ ਸ਼ਲਵਾਰ ਹੈ ਜੀ। ਇਹ ਕਿਹਦੀ ਆ ਜੀ? ਅੰਨੀ ਪਾਟੀ। ਉਹਦਾ ਮੇਰਾ ਕੰਮ ਜਿਹੜਾ ਸੀ ਨਾ, ਕੰਮ ਮੇਰਾ ਕਾਲੀ ਵਾਲਾ ਕੰਮ ਸੀ। ਮੇਰੇ ਕੋਲ ਤਾਂ ਘਰ ਆਉਣ ਦਾ ਟਾਈਮ ਹੀ ਨਹੀਂ ਸੀ ਹੁੰਦਾ। ਮੈਂ ਕਾਲੀ ਚ ਆਉਂਦਾ ਸੀ, ਤਾਂ ਕਰਕੇ ਮੈਂ ਕੱਪੜੇ ਸਾਰੇ ਉਦਾਂ ਦੇ ਬਣਵਾਏ ਸੀ। ਮੇਰੇ ਕੋਲ ਤਾਂ ਟਾਈਮ ਹੀ ਨਹੀਂ ਸੀ ਹੁੰਦਾ ਬਹਿਣ ਦਾ। ਤੇਰੀ ਮੈਂ ਭੱਜੇ ਆਉਣਾ, ਭੱਜੇ ਨੇ ਚਲੇ ਜਾਣਾ। ਮੈਨੂੰ ਲੱਗਦਾ ਤੇਰੀ ਬੁੱਢੀ ਕਰੈਕਟ ਹੋੜ ਸੀ। ਕਰੈਕਟ ਨਹੀਂ ਸੀ, ਆ ਮੇਰੀਆਂ ਕਾਲੀਆਂ ਨੇ ਤਾਂ ਉਹਦੀ ਜਾਨ ਲੈ ਲਈ। ਮੇਰਾ ਕੀ ਹੋਏਗਾ? ਤੇਰਾ ਕੀ ਹੋਣਾ ਵਾ? ਹਾਂ ਆ ਜਿਹੜਾ ਵਾ ਨਾ, ਹਾਂ। ਤੂੰ ਸਿਰਫ ਕੱਲਾ ਇਹ ਹੀ ਪਾਉਣਾ ਵਾ, ਇਹਦੇ ਨਾਲ ਕੁਝ ਨਹੀਂ ਪਾਉਣਾ। ਹੋਰ ਕੀ ਹੈ? ਹੋਰ ਕੀ ਹੈ? ਹੋਰ ਤੁਹਾਨੂੰ ਚਾਹੀਦਾ ਕੀ ਹੈ? ਸਾਰਾ ਕੁਝ ਤੁਹਾਡਾ ਹੀ ਆ। ਆ ਮੇਰੀ ਆ ਛੱਡੋ, ਆ ਛੱਡੋ, ਆ ਲੋ, ਅੰਦਰ ਹੀ ਪਿਆ। ਆ ਤੁਹਾਡੇ ਵਾ। ਇਹ ਕੀ ਹੈ? ਇਹ ਵਿੰਡੋ 12 ਆ। ਸਾਰੇ ਹੁੰਦੇ ਤੇਲ ਨਾਲ ਆਵਾਜ਼ ਹੀ ਨਹੀਂ ਰਿਹਾ। ਬਈ ਤੁਹਾਡਾ ਮਾਊਸ ਕੰਮ ਕਰਦਾ? ਨਹੀਂ ਪੁੱਤਰ, ਇਹਦੇ ਨਾਲ ਵਿੰਡੋ ਜਦੋਂ ਕਰਨੀ ਹੋਵੇ ਨਾ ਤਾਂ ਫਿਰ ਜਦੋਂ ਫਾਈਲਾਂ ਕਰਪਟ ਹੋ ਜਾਂਦੀਆਂ ਨੇ ਨਾ, ਦਿਮਾਗ ਬੰਦ ਹੋਣ ਲੱਗ ਜਾਂਦਾ, ਸ਼ਾਮਾਂ ਭੁੱਲਣ ਲੱਗ ਜਾਂਦੀਆਂ, ਇਹ ਫਿਰ ਵਿੰਡੋ ਕਰੀਦੀ ਇਹਦੇ ਨਾਲ। ਕੋਈ ਐਡਾ ਗੱਲ ਨੀ ਕੰਪਿਊਟਰ ਬਾਬਾ, ਨੂੰ ਫਰੈਸ਼ ਕਰਦਾ। ਮੈਂ ਵੀ ਲੋੜ ਨਹੀਂ ਗਿਆ, ਸਮਝ ਆਈ? ਤੂੰ ਕਹਿੰਦਾ 15 ਸਾਲ ਤੇਰੀ ਬੁੱਢੀ ਬਣੀ ਹੈ, ਮੈਂ 15 ਸੈਕਿੰਡ ਚ ਤੈਨੂੰ ਮਾਰ ਦੇਵਾਂਗੀ, ਤੂੰ ਮੈਨੂੰ ਜਾਣਦਾ ਨਹੀਂ। ਜੀ ਆ ਬਾਬਾ ਜੀ, ਦੰਦੀ ਬਹੁਤ ਬੁਰੀ ਵੜਦੀ ਹੈ। ਹਾਂ ਉਹ ਅਰੇ ਜਿਹੜੀ ਭੈਣ ਪਹਿਲੀ ਨੇ ਦੱਸਿਆ ਹੋਣਾ। ਉਹ ਜਿਹੜੀ- ਉੱਠ, ਖੜਾ ਹੋ ਜ਼ਰਾ। ਫੜ ਕੇ ਕਰੋ ਜੀ। ਅੱਛਾ ਲੋ ਜੀ, ਗੱਲ ਇਹ ਆ, ਹਾਂਜੀ ਬਾਬਾ ਜੀ। ਕੁੜੀ ਮੈਨੂੰ ਪਸੰਦ ਆ। ਬਾਬਾ ਜੀ। ਉਹ ਕਾਕਾ, ਹਾਂਜੀ। ਆ ਇੱਕ ਮਿੰਟ ਇੱਥੇ ਗੋਡਾ ਲਾ ਕੇ ਨਾ, ਹਾਂ। ਆ ਮਾੜਾ ਜਿਹਾ ਮੇਰਾ ਵਿਆਹ ਸਹੀ ਕਰ ਦੇ। ਇਹ ਇੱਥੇ ਇੰਨਾ ਸਹੀ ਆ ਜੀ ਕਿ ਮੇਰੀ ਸ਼ਾਦੀ ਓਏ ਇਹਨੂੰ ਪਾਣੀ ਪਿਲਾ ਲਓ। ਛੁਰੀ ਫੇਰਦੀ ਹੈ। ਅਸਲ 'ਚ ਜਨਾਬ ਗੱਲ ਇਹ ਹੈ ਕਿ ਅੱਬਾ ਜੀ ਦੀ ਉਮਰ ਹੋ ਗਈ ਹੈ 75 ਸਾਲ ਅੱਛਾ, ਤੇ ਅੰਮੀ ਸਾਡੀ ਫੌਤ ਹੋਈ ਨੂੰ ਹੋ ਗਏ 15 ਸਾਲ। 75 ਸਾਲ ਤੋਂ ਦੀ ਉਮਰ ਹੋ ਗਈ ਆ। ਹਾਂ। ਤੇ ਜੀਣ ਵਾਲੀ ਕਿਹੜੀ ਰਹਿ ਗਈ ਹੈ? ਅਸਲ 'ਚ ਜਾਇਦਾਦ ਬਹੁਤ ਹੈ ਸਾਡੀ, ਜੀ। ਕਰੋੜਾਂ ਰੁਪਏ ਦੀ। ਅਸੀਂ ਚਾਹੁੰਦੇ ਕਿ ਅੱਬਾ ਜੀ ਦੀ ਸ਼ਾਦੀ ਹੋਵੇ ਤੇ ਥੋੜੇ ਦਿਨਾਂ ਬਾਅਦ ਅੱਬਾ ਜੀ ਫਾਰਗ ਹੋ ਜਾਣ ਹਾਂ। ਤੇ ਜਾਇਦਾਦ ਸਾਨੂੰ ਮਿਲ ਜਾਏ। ਤੁਸੀਂ ਆਪਣੀ ਦਿਹਾੜੀ ਲਾਓ, ਦੱਸੋ ਕਿੰਨੇ ਪੈਸੇ ਲੈਣੇ? ਤੁਹਾਡੇ ਵਾਲਦ ਸਾਹਿਬ ਸਾਹਿਬ ਦਾ ਵੈਸੇ ਗਾਲ ਘੁੱਟ ਦਿਓ, ਇਹਦੀ ਤਕਲੀਫ ਕਰਾਉਣ ਦੀ ਕਿਹੜੀ ਜ਼ਰੂਰਤ ਆ? ਇਸ ਉਮਰ ਤੇ ਤਾਂ ਬੰਦਾ ਵੈਸੇ ਫਾਰਗ ਹੋ ਜਾਂਦਾ, ਤੁਸੀਂ ਫਾਰਗ ਕਰਾਉਣ ਨੂੰ ਫਿਰਦੇ। ਹਾਂ ਯਾਰ ਇਹ ਮਸਲਾ ਹੈਗਾ ਇਹ ਭਾਈ ਕਿ ਤੁਹਾਨੂੰ ਇਸ ਮਸਲੇ ਨਾਲ ਕੋਈ ਗੱਲ ਨਹੀਂ, ਤੁਸੀਂ ਆਪਣੀ ਦਿਹਾੜੀ ਲਾਓ, ਅੱਲਾ ਅੱਲਾ ਤਾਂ ਖੈਰ ਪੈਸੇ ਕਿੰਨੇ ਦੇਓਗੇ? 10 ਲੱਖ ਰੁਪਏ ਦੇਣਗੇ। ਆਪਣੀ ਬੁੱਢੀ ਦੇ ਹੱਥ ਪੀਲੇ ਕਰਦੇ। ਉਹ ਭਾਈ 10 ਲੱਖ ਰੁਪਈਆ ਵਾ। ਅੱਬਾ ਜੀ ਮੈਂ ਲੈ ਕੇ ਆਉਣਾ ਜੀ। ਸਰਈਆ ਹਸਪਤਾਲ ਦਾਖਲਾ। ਅੱਬਾ ਜੀ ਚਲੋ ਜੀ, ਚਲੋ ਭਾਈ। ਅੱਬਾ ਜੀ ਆ ਜਾਓ, ਆ ਜਾਓ, ਆ ਜਾਓ। ਤਸ਼ਰੀਫ ਰੱਖੋ ਭਾਜੀ। ਵਾਲੇਕੁਮ ਜੀ। ਕੀ ਹਾਲ ਹੈ? ਅਤਾਨਾਤ ਕੀ ਹਾਲ? ਅਤਾਨਾਤ। ਆ ਸਲਾਮ ਕਾਕਾ। ਅੱਬਾ ਜੀ ਉਹਨਾਂ ਨੂੰ ਸਲਾਮ ਕਰੋ, ਉਹਨਾਂ ਨੇ ਬੱਚੀ ਦੇਣੀ ਆ। ਤੇ ਸਲਾਮ ਦਾ ਬਣਦਾ ਮੈਂ ਤੁਹਾਡਾ। ਬਾਬਾ ਜੀ ਐਡਾ ਅੱਬਾ ਜੀ, ਰਿਸਕ ਹੈ, ਐਡਾ ਇਹ ਰਿਸਕ ਹੈਗਾ ਹੈ। ਨਾ ਵੀ ਤੁਹਾਨੂੰ ਇਸ ਉਮਰ ਦੇ ਵਿੱਚ ਸ਼ਾਦੀ ਕਰਨ ਦੀ ਕਿਹੜੀ ਜ਼ਰੂਰਤ ਸੀ? ਗੱਲ ਇਹ ਕਿ 15 ਸਾਲ ਹੋ ਗਏ ਮੇਰੀ ਜਨਾਨੀ ਮਰੀ ਨੂੰ, ਮੇਰੇ ਤੇ ਨਕਸ਼ਾ ਦਿਮਾਗ 'ਚੋਂ ਨਿਕਲਿਆ ਪਿਆ। ਕਾਕਾ ਬਾਤ ਆ ਜਦੋਂ ਜਿਹੜੇ ਬਾਬਾ ਜੀ ਹੁੰਦੇ ਆ ਦੇਖਣ ਵਾਲੇ, ਜਿਹੜੇ ਨਹੀਂ ਅੱਖਾਂ ਦੇ ਵਿੱਚੋਂ ਜਾਂਦੇ ਹੈਗੇ ਤਾਂ ਜਦੋਂ ਆਪਣੀ ਸਾਈਡ ਵਾਲੀ ਜੇਬ 'ਚ ਹੱਥ ਪਾਉਣਾ ਤਾਂ ਮੁੰਡਿਆਂ ਦੀ ਮਾਂ ਇੰਨਾ ਯਾਦ ਆਉਂਦੀ ਜਾਣੀ ਤੇ ਜਦੋਂ ਬਹੁਤ ਯਾਦ ਆਉਂਦੀ ਆ ਫਿਰ ਮੈਂ ਥੱਲੇ ਵਾਲੀ ਸ਼ਲਵਾਰ ਵਾਲੀ ਜੇਬ 'ਚ ਹੱਥ ਪਾਉਂਦਾ। ਨਹੀਂ ਇਹ ਸਾਈਡ ਵਾਲੀ ਜੀ ਪਾਉਣਾ ਆ ਤੇ ਹੁਣ ਠੀਕ ਤੇ ਨਹੀਂ ਮੇਰੇ ਹਾਲ ਕਹਿੰਦਾ ਔਰਤ। ਉਹ ਤੁਹਾਡੀ ਬੁੱਢੀ ਵਾਂਗੂ ਉਹਦਾ ਵੀ ਘੇਰਾ ਵੱਡਾ ਹੀ ਆ। ਜਿੱਡਾ ਮਰਜ਼ੀ ਵੱਡਾ ਹੋਵੇ, ਗਲ 'ਚ ਪੈਂਦਾ ਨਾ ਹੋਵੇ। ਗੱਲ ਇਹ ਆ ਕਿ ਇਸ ਉਮਰੇ ਤੇ ਬੰਦੇ ਨੂੰ ਸੋਚ ਨਹੀਂ ਆਉਂਦੀ, ਤੁਹਾਨੂੰ ਮਤਲਬ ਹੁਸ਼ਿਆਰੀ ਜਿਹੜੀ। ਬਈ ਜਦੋਂ ਲੰਘਦੇ ਵੜਦੇ ਮੇਰੇ ਪੈਰਾਂ ਨੂੰ ਮੋਚ ਆਉਂਦੀ। ਮੈਂ ਇਸ ਗੱਲ ਤੋਂ ਹੈਰਾਨ ਹਾਂ ਬਾਬਾ ਜੀ। ਅੱਬਾ ਜੀ ਅਸਲ 'ਚ ਗੱਲ ਇਹ ਹੈ, ਜਿਹੜਾ ਤੁਹਾਡਾ ਮਸਲਾ ਖੜਾ ਹੁੰਦਾ ਸੀ ਨਾ, ਉਹ ਇਹਨੇ ਬਿਠਾਉਣਾ।
ਤੈਨੂੰ ਜ਼ੁਬਾਨ ਕਰਨੀ ਪਰ ਇਹ ਨਾ ਬਿਠਾ ਉਹ ਚਾਹੇ ਨੇ ਮੇਰਾ ਮਸਲਾ ਨਹੀਂ ਪਾ ਸਕਦਾ ਅੱਛਾ ਜੀ। ਇਹਦਾ ਵਜਨ ਬਹੁਤਾ ਆਇਆ ਨੇ ਤੇ ਸਾਰੀ ਜ਼ਿੰਦਗੀ ਵਾਸਤੇ ਪਾ ਦੇਣਾ ਕੀ ਕਰਨ ਦਾ ਯਾਰ ਨਾ ਗੱਲ ਕਰ ਬਾਬਾ ਵੀ ਥੱਪੜ ਖਾਏਗਾ ਮੇਰੇ ਕੋਲੋਂ ਪੈਸੇ ਜਿਹੜਾ ਖਰਚ ਤੈਨੂੰ ਵਿਆਹ ਚੜਿਆ ਆ ਪੁੱਤਰ ਪੈਸੇ ਓਏ ਖਰਚ ਛੜੋਲ ਚੁੱਪ ਕਰ ਜਾ ਪੈਸੇ ਕਮਾ ਥੋੜਾ ਜਿਹਾ। ਓ ਯਾਰ ਵੇਖ ਤਾਂ ਸਹੀ ਉਹ ਬਾਬਾ ਕਿੱਡਾ ਚੌਕਸ ਆ ਉਹ ਭਾਈ ਤੇ ਇਹਨਾਂ ਪੈਸੇ ਦੀ ਗੱਲ ਹੀ ਆ ਭਾਈ ਇਹਨਾਂ ਐਡਵਾਂਸ ਦੇਣਾ ਆਪਾਂ ਇਹਨਾਂ ਨੂੰ ਐਡਵਾਂਸ ਕਿੰਨੇ ਮੰਗੇ ਪੁੱਤਰ 10 ਲੱਖ ਰੁਪਏ ਦੀ ਡੀਲ ਹੋਈ ਆ 10 ਲੱਖ ਨਹੀਂ ਉਹ ਦੇਣਾ ਆਪਾਂ ਕਿਉਂ? ਅਸੀਂ ਤੁਹਾਨੂੰ ਲੱਖ ਰੁਪਇਆ ਦਵਾਂਗੇ ਬਾਕੀ 9 ਲੱਖ ਪਹਿਲੀ ਚੜ੍ਹਾਈ ਤੋਂ ਬਾਅਦ ਦਵਾਂਗੇ ਇਹ ਪਹਿਲੀ ਚੜਾਈ ਕਿਤੇ ਉੱਥੇ ਹੈ ਪਾਣਾ ਨਹੀਂ ਚਾਹੁੰਦਾ ਤੂੰ ਇਹ ਜਿਹੜਾ ਮੂੰਹ ਤੇ ਦੇਖੀ ਜਾਂਦੇ ਵੀ ਚੁੱਪ ਕਰ ਜਾ ਚਲੋ ਕੋਈ ਗੱਲ ਨਹੀਂ ਅੱਗੇ ਪਹਿਲੀ ਚੜਾਈ ਆ ਗਈ ਇੱਥੇ ਚੜਾਈ ਕਿਹੜੀ ਤੇਰੀ ਮਾਲ ਹੀ ਆ ਗਈ ਇੱਥੇ ਓਏ ਪੁੱਤਰ ਆ ਆ ਭਾਈ ਲੱਖ ਰੁਪਇਆ ਦਿਓਗੇ ਲੱਖ ਰੁਪਇਆ ਦਿਓਗੇ ਪਹਿਲੀ ਚੜਾਈ ਤੁਸੀਂ ਆਪਣੇ ਤੇ ਕਰਾ ਲਓ ਮੈਂ ਚੜ੍ਹਾਈ ਦੀ ਗੱਲ ਕੀਤੀ ਗਹਿਰਾਈ ਦੀ ਨਹੀਂ ਕੀਤੀ ਉਹ ਦੇਖੋ ਜੀ ਤੁਸੀਂ ਐਡੇ ਗਰਮ ਨਾ ਹੋਵੋ ਗੱਲ ਕਰਨ ਵਾਲੀ ਤੂੰ ਕਰ ਜਿਹੜੀ ਕਰਨ ਵਾਲੀ ਆ। ਪੁੱਤਰ ਤੈਨੂੰ ਕੀ ਗੱਲ ਆ ਵੀ ਤੈਨੂੰ ਤਾਂ ਬਹੁਤਾ ਕਦਰ ਹੋਣੀ ਚਾਹੀਦੀ ਚੜ੍ਹਾਈ ਦੀ ਤੂੰ ਤਾਂ ਘੰਟੇ ਘੰਟੇ ਬਾਅਦ ਨਵਲਟੀ ਕੋਲ ਚੜਦਾ ਅਜੀ ਉਹ ਮਾਲਕ ਨੇ ਬਾਬਾ ਜੀ 10 ਲੱਖ ਰੁਪਈਆ ਲੱਗੇਗਾ ਰੁਪਈਆ 11 ਲੱਖ ਦਵਾਂਗੇ ਸਕੂਨ ਪੂਰਾ ਹੋਣਾ ਚਾਹੀਦਾ ਫਿਰ ਹੁਣ ਸਕੂਨ ਲਾ ਕੇ ਅਗਲੇ ਨੂੰ ਫੜਾ ਦਈਏ ਵੀ ਘਰ ਬੈਠਾ ਸਕੂਨ ਕਰੀ ਜਾ ਤੂੰ ਮਰ ਜਾ ਤੇਰੀ ਲਾਸ਼ ਹੋ ਜਵੇ ਕਿਤੇ ਨਾ ਪੁੱਤ ਪੈਸਾ ਬਹੁਤ ਆ ਮੈਂ ਕਿੱਥੇ ਮਰਦਾ ਹਾਂ ਆ ਜੀ ਇਹ ਆਈ ਆ ਦੁੱਧ ਪਲਾਈ ਵੀ ਹੋਣੀ ਆ ਆ ਜਿਹੜੀ ਆ ਇਹਦਾ ਨਾਮ ਆ ਸਰਈਆ ਲਓ ਅਗਲਾ ਇਹ ਆ ਠੀਕ ਆ ਸਫੀਆ ਤੇਰੀ ਤੁਸੀਂ ਦੋਵਾਂ ਅੱਛਾ। ਤੁਸੀਂ ਜੋੜੇ ਦਾ ਪਤਾ ਕਰੋ ਕੀ ਉਹ ਪੈਸੇ ਕਿੱਥੇ ਆ ਭਾਈ ਰਾਮ ਨਾਲ ਸਾਲਿਆ ਇੱਥੇ ਤੂੰ ਫੀਚਰ ਦੇ 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 ਕਾਫੀ ਜ਼ਿਆਦਾ ਡੇਰੇ ਤੇ ਓਏ ਕਾਕਾ ਉਹ ਜਵਾਨ ਬੱਚਿਆਂ ਦੇ ਸਾਹਮਣੇ ਉਹਦਾ ਪਿਓ ਕੁੱਟਣਦੇ ਆ ਯਾਰ ਉਹਦਾ ਜਵਾਈ ਉਹਦਾ ਜਵਾਈ ਆ ਅਸੀਂ ਠੋਕ ਮਜਾਕ ਚੈੱਕ ਕਰਨਾ ਓਏ ਜਦੋਂ ਉਹ ਤਾਂ ਫਿਰ ਤੈਨੂੰ ਚੈੱਕ ਕਰਨਾ ਨਹੀਂ ਆਉਂਦਾ ਅੱਪਾ ਜੀ ਤੁਸੀਂ ਵੀ ਹੱਥ ਹੌਲਾ ਰੱਖੋ ਇੰਜਣ ਦਾ ਕੰਮ ਨਹੀਂ ਕਰਾਉਣਾ ਮੈਂ ਤੇਰੀ ਭੈਣ ਦਾ ਕੰਮ ਕੱਢ ਲੈਣਾ ਆਏ ਬਜ਼ੁਰਗ 75 ਸਾਲ ਦਾ ਫੇਰ ਬੇਟਾ ਵੀ ਭੈਣ ਭਾਈ ਸਾਹਿਬ ਜਰਾ ਖਿਆਲ ਕਰੋ ਜਜ਼ਬਾਤ ਨੇ ਸਾਡੇ ਵਾਲ ਸਾਹਿਬ ਦੇ ਆ ਕੁੜੀ ਤੁਹਾਨੂੰ ਦਿਖਾਉਣੇ ਆ ਛੱਡ ਦਿਓ ਕੀ ਛੱਡ ਦਿਓ ਕੀ ਹੈ ਇੱਥੇ ਖੀਰ ਵੰਡੀ ਦੀ ਆ ਜੋ ਗੁੱਸੇ 10 ਲੱਖ ਰੁਪਏ ਚ ਸਾਰਾ ਟੱਬਰ ਵਿਆਹ ਨੂੰ ਫਿਰਨੇ ਆ ਆ ਕੁੜੀ ਇੱਕ ਹੈਗੀ ਆ ਬਈ ਪਸੰਦ ਕਰੋ ਮੂੰਹ ਤਾਂ ਸਿੱਧਾ ਕਰ ਚੋਂਦਾ ਉੱਤੇ ਮੂੰਹ ਮੈਂ ਐ ਕੀਤਾ ਇਹ ਚੁੰਮੀ ਨੂੰ ਤਰਸਿਆ ਪਿਆ ਅੱਪਾ ਆ ਕੁੜੀ ਦੇਖੋ ਇਹ ਕੁੜੀ ਹੈ ਜੀ ਬੱਲੇ 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 ਓਏ ਅੱਖ ਵੀ ਨਹੀਂ ਹੈਗਾ ਬੱਲੇ ਬੱਲੇ ਪੁੱਤ ਮੇਰੀ ਜਨਾਨੀ ਨੂੰ ਮਰਿਆ 15 ਸਾਲ ਹੋ ਗਏ ਮੈਨੂੰ ਏਦਾਂ ਵੀ ਕਹਿ ਵੀ ਇੱਥੇ ਕੁੜੀ ਸੀ ਮੈਂ ਉਹਨੂੰ ਵੀ ਦੇਖੀ ਜਾਣਾ ਇਹ ਕੁੜੀ ਹੈ ਜੀ ਇਹ ਤਾਂ ਵੀਆਈਪੀ ਫਾਈਲ ਆ ਜੀ ਇਹਦੇ ਵਿੱਚ ਇਹ ਕੁੜੀ ਉਹ ਆ ਬਾਬਾ ਜੀ ਹਾਂਜੀ ਲੇਕਿਨ ਅਫਸੋਸ ਕਿਸ ਗੱਲ ਦਾ ਇਹਦੀਆਂ ਦੋ ਬਾਹਾਂ ਨਹੀਂ ਹੈ ਓਏ ਤੇ ਕੋਈ ਗੱਲ ਨਹੀਂ ਅਸੀਂ ਕਿਹੜਾ ਉਹਦੇ ਕੋਲ ਬੋਲਿੰਗ ਕਰਾਉਣੀ ਹੈ ਔਰ ਫਿਰ ਅਫਸੋਸ ਇਹ ਆ ਪੈਸੇ 11 ਲੱਖ ਹੈ ਲੇਕਿਨ ਤੁਸੀਂ ਪੈਸੇ ਮਾੜੇ ਮੋਟੇ ਵਧਾ ਲਓ ਇੱਕ ਅੱਧੀ ਤਾਂ ਬਾਹ ਹੋਣੀ ਚਾਹੀਦੀ ਆ ਜਜ਼ਬਾਤੀ ਹੋ ਕੇ ਕੋਈ ਸ਼ਾਇਦ ਮੇਰੇ ਬਾਹਾਂ ਨੇ ਤਾਂ ਚੰਗਾ ਲੱਗਦਾ ਉਧਰ ਕੋਈ ਜਜ਼ਬਾਤੀ ਹੋ ਕੇ ਕੋਈ ਸ਼ਾਇਦ ਫੜਾਉਣੀ ਪੈ ਜਾਵੇ ਤੇ ਤੈਨੂੰ ਫੜਾਉਣਾ ਆ ਕਰਾਂ ਬਈ ਸੁਣੋ ਤਾਂ ਸਹੀ ਉਹਨਾਂ ਦੀ ਗੱਲ ਇਹ ਦੋ ਬਾਹਾਂ ਹੈ ਨੇ ਜੀ ਇਹ ਕੁੜੀ ਦੀਆਂ ਤੇ ਦੋ ਲੱਤਾਂ ਹੈ ਨੇ ਬੜੀ ਸੋਹਣੀ ਕਟਾਈ ਕਰਾਈ ਕੁੜੀ ਦੀ ਇਹ ਜੇ ਪੁੱਤ ਲੱਤਾਂ ਹੀ ਹੈ ਨਹੀਂ ਅਸੀਂ ਰੁਪਈਆ ਲੱਖ ਤੁਹਾਨੂੰ ਦੇਣ ਡਏ ਆ ਤੇ ਅਸੀਂ ਮੋਢਿਆਂ ਤੇ ਇੱਟਾਂ ਰੱਖਣੀਆਂ ਅਸੀਂ ਤਾਂ ਪੈਸਾ ਹੀ ਪੁੱਤ ਇਸ ਕਰਕੇ ਖਰਚਣ ਦੇ ਵੀ ਸਾਡੇ ਮੋਢਿਆਂ ਤੇ ਵਜਨ ਪੈ ਜਾਵੇ ਔਰ ਅਫਸੋਸ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਕੁੜੀ ਦੀਆਂ ਅੱਖਾਂ ਨਹੀਂ ਹੈ ਅੱਖਾਂ ਵੀ ਹੈ ਨਹੀਂ ਅੱਖਾਂ ਹੈ ਨਹੀਂ ਭਾਈਆਂ ਜਿਸ ਔਰਤ ਨਾਲ ਤੁਸੀਂ ਮੇਰਾ ਵਿਆਹ ਕਰਨ ਲੱਗੇ ਹੋ ਉਹਦੀ ਮੈਨੂੰ ਕਿੱਦਾਂ ਪਤਾ ਲੱਗਾ ਵੀ ਔਰਤ ਆ ਇਹ ਉਹਦੀਆਂ ਜਿਹੜੀਆਂ ਲੱਤਾਂ ਵੱਡੀਆਂ ਚੂਲੇ ਤੋਂ ਉਹਦੇ ਵੱਡੀਆਂ ਤੇ ਦੋ- ਥੱਲੋਂ ਵੱਡੀ ਆ ਤੁਸੀਂ ਆਪਣਾ ਆ ਇਹਨਾਂ ਦੀਆਂ ਲੱਤਾਂ ਵੱਡੀਆਂ ਆ ਇਹਨਾਂ ਦੀਆਂ
ਆਈਆਂ ਬਸ ਠੀਕ ਹਾਂ ਤੇ ਕੁੜੀ ਦੇ ਕੰਨ ਹੈ ਨਹੀਂ ਇਹ ਤੁਸੀਂ ਇਦਾਂ ਕਰੋ, ਪੈਸੇ ਤੁਸੀਂ 11 ਲੱਖ ਮੰਗਣ ਡਏ ਹੋ, ਮੈਰਿਟ ਆਪਣਾ ਇੰਨਾ ਹਾਈ ਰੱਖਿਆ, ਮਾਲ ਤੁਸੀਂ ਸਾਰਾ ਹੀ ਕੱਢਿਆ ਵੱਡਿਆ। ਇਹ ਜਦੋਂ ਮੈਂ ਤੁਹਾਡੇ ਘਰ ਵਾੜਾ ਕਰਨ ਆਇਆ ਸੀ, ਕੁੜੀ ਤੇ ਹੱਥ ਸਿੱਧੇ ਕੀਤੇ ਸੀ ਆਰਸ਼ਾ ਲੱਤਾਂ ਬਾਹਾਂ ਹੀ ਲਵਾਤੀਆਂ ਆਉਂਦੀਆਂ ਭਾਜੀ, ਮੈਨੇ ਕਿਤੇ ਚਾਂਦ ਰਾਤ ਨੂੰ ਭਾਜੀ ਕੁੜੀਆਂ ਇਹ ਪਾਉਣੀਆਂ ਬਿਮਾਰੀ ਸੀ, ਬਿਮਾਰ ਹੋ ਗਈ ਸੀ, ਇਹ ਕੁੜੀ ਦੇ ਵਾਲ ਵੀ ਹੈ ਨਹੀਂ ਸਿਰ ਤੇ। ਮਜਬੂਰ ਆ। ਇਹ ਸਿਰ ਤੋਂ ਵਾਲ ਵੀ ਹੈ ਨਹੀਂ, ਤੁਹਾਨੂੰ ਪਤਾ ਹੀ ਨਹੀਂ ਕੁੜੀ ਦਾ ਆਪਾਂ ਤੇ ਰਕਸ਼ਾ ਚਲਾਉਂਦਾ ਵਾ। ਚਲੋ ਚਲਾ ਲਵੇ ਕੋਈ ਨਹੀਂ, ਕਿੰਨਾ ਕੁ ਚਲਾਉਂਦਾ ਮੈਂ, ਛੋਟਾ ਜਿਹਾ ਫੈਸਲਾਬਾਦ ਆ ਬਾਈ ਤੁਸੀਂ ਕੁੜੀ ਦੇਖੋ ਪਹਿਲੇ ਕੁੜੀ ਦੇਖੋ। ਇਹ ਚੀਜ਼ਾਂ ਨਹੀਂ ਹੈ ਜੀ। ਲੇਕਿਨ ਉਹਦੀ ਕੋਈ ਕੰਮ ਦੀ ਸ਼ਾਇ ਹੈ ਜੀ। ਉੱਥੇ ਤੇ ਚੌਲ ਪਾ ਕੇ ਖਾਂਦਾ ਵਾ। ਅੱਪਾ ਜੀ ਕੁੜੀ ਤਾਂ ਵੇਖੀ ਅਸੀਂ। ਇਹ ਚਾਲ ਪਾ ਕੇ ਮੁੱਤ ਖਾਂਦਾ, ਇਹਨੇ ਤਾਂ ਕਦੀ ਵੀ ਆਪਣਾ ਭਾਂਡਾ ਨਹੀਂ ਵੇਚਣਾ। ਇਹ ਕਾਰ ਕੁੜੀ ਹੈ ਜੀ। ਇਹ ਦੇਖੋ ਜੀ, ਇਹ ਪਰੇ ਕਰਦੇ ਪੁੱਤ, ਕੱਟੀ ਵੱਡੀ ਪਰੇ ਕਰ। ਆ ਕੁੜੀ ਆ ਸਿਆਲਕੋਟ ਦੀ। ਇਹਦੀ ਕਿਹੜੀ ਕਿਹੜੀ ਸ਼ਾਇ ਬਚ ਗਈ? ਇਹ ਤੁਹਾਨੂੰ ਕਹੇਗੀ ਬਾਬਾ ਜੀ ਸਿਆਲਕੋਟ। ਇਹਦੀ ਉਮਰ ਹੈਗੀ ਆ 27 ਸਾਲ। ਲਓ ਜੇ 27 ਸਾਲ ਆ, ਇਹਦੀ ਕੋਈ ਨਾ ਕੋਈ ਸ਼ਾਇ ਬਚੀ ਹੋਣੀ। ਐਮਏ ਇੰਗਲਿਸ਼ ਆ। ਐਮਏ ਇੰਗਲਿਸ਼ ਵੀ ਕੀਤੀ ਹੈ? ਬੱਲੇ ਬੱਲੇ, ਉਹ ਪੜ੍ਹੀ ਨਾ ਵੀ ਹੋਵੇ, ਆਪਾਂ ਕਿਹੜਾ ਵੀ ਉਹਦੇ ਸਵਾਗਰਾਤ ਨੂੰ ਕੰਟਰੀ ਕੋਡ ਖੁਲਾਉਣਾ ਉਹ ਤੋਂ। ਤੇ ਕੁੜੀ ਜ਼ਿਆਦਾਤਰ ਆਊਟ ਆਫ ਕੰਟਰੀ ਚ ਰਹੀ ਆ। ਕੋਈ ਨਹੀਂ, ਜਿੱਥੇ ਮਰਜ਼ੀ ਰਵੇ ਜੀ, ਮੇਰੇ ਕੋਲ ਬਾ ਟਾਈਮ ਨਾ ਰਵੇ ਜਦੋਂ ਮੇਰਾ ਦਿਲ ਕਰੇ। ਕੁੜੀ ਬੁਲਾਵਾ ਜੀ।